ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਸ਼੍ਰੀਲੰਕਾ ਦੇ 3 ਰੋਜ਼ਾ ਦੌਰੇ ਤੇ ਗਏ ਔਰ ਉਹਨਾਂ ਨੇ ਕੋਵਿਡ ਵੈਕਸੀਨ ਸ਼੍ਰੀਲੰਕਾ ਨੂੰ ਦੇਣ ਦਾ ਡਿਪਲੋਮੈਟਿਕ ਪੱਤਾ ਜਿਹੜਾ ਉਹ ਖੇਡਿਆ। ਪਰ ਸ਼੍ਰੀਲੰਕਾ ਨੇ ਮਿੱਠੀਆਂ ਗੱਲਾਂ ਤੋਂ ਇਲਾਵਾ ਜੈਸ਼ੰਕਰ ਦੇ ਹੱਥ ਵਿੱਚ ਕੁਝ ਨਹੀਂ ਫੜਾਇਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਅੱਜ ਕੱਲ੍ਹ ਇੰਡੀਆ ਆਪਣੇ ਨੇਬਰਸ ਦੇ ਨਾਲ ਐਗਰੈਸਿਵ ਡਿਪਲੋਮੇਸੀ ਕਰ ਰਿਹਾ ਕਿਉਂਕਿ ਬਿਲਕੁਲ ਕੱਟ ਆਫ ਹੋਇਆ ਜੋ ਨੇਪਾਲ ਨੇ ਦੇ ਨਾਲ ਇਹਨਾਂ ਦੇ ਸੰਬੰਧ ਵਿਗੜੇ ਨੇ ਔਰ ਈਵਨ ਬੰਗਲਾਦੇਸ਼ ਵੀ ਹਾਲਾਂ ਮਿੱਠੀਆਂ ਮੋਮੋ ਠੱਗਣੀਆਂ ਤਾਂ ਕਰਦੇ ਨੇ ਪਰ ਕੋਈ ਹੈ ਨਹੀਂ। ਸ਼੍ਰੀਲੰਕਾ ਹੁਣ ਸ਼ੰਕਰ ਜੈ ਕਿਸ਼ਨ ਜਿਹੜਾ ਕਦੇ ਪਿੰਡ ਦਾ ਪੰਚਾਇਤ ਦਾ ਮੈਂਬਰ ਵੀ ਨਹੀਂ ਬਣਿਆ, ਸਿੱਧਾ ਫੋਰਨ ਸਰਵਿਸ 'ਚੋਂ ਰਿਟਾਇਰ ਹੋ ਕੇ ਉਹਨੂੰ ਜਿਹੜਾ ਉਹ ਫੋਰਨ ਮਿਨਿਸਟਰ ਬਣਾ ਦਿੱਤਾ। ਉਹਨੂੰ ਸੀ ਜੀ ਉਹਨੂੰ ਚਾਈਨੀਜ਼ ਬੋਲਣੀ ਆਉਂਦੀ ਹੈ, ਅਮਰੀਕਾ 'ਚ ਐਂਬੈਸਡਰ ਰਿਹਾ, ਹਾਲਾਂ ਟੋਟਲ ਕਲੈਪਸ ਕਰਤਾ, ਬੇੜਾ ਗਰਕ ਕਰ ਦਿੱਤਾ ਉਹਨਾਂ ਦੀ ਨੀਤੀ ਦਾ। ਹੁਣ ਉਹ 3 ਦਿਨਾਂ ਦੌਰੇ ਦੇ ਉੱਤੇ ਸ਼੍ਰੀਲੰਕਾ ਸੀ ਕਿਉਂਕਿ ਸ਼੍ਰੀਲੰਕਾ 'ਚ ਚਾਈਨਾ ਦੀ ਕਾਫੀ ਇਨਵੈਸਟਮੈਂਟ ਹੈ। ਪਹਿਲਾਂ ਇੰਡੀਅਨ ਮੀਡੀਆ 'ਚ ਪ੍ਰਚਾਰ ਵੀ ਰਿਹਾ ਕਿ ਜੀ ਦੇਖੋ ਚਾਈਨਾ ਪਹਿਲਾਂ ਇੰਨਾ ਕੁ ਲੋਨ ਦਿੰਦਾ ਹੈ, ਫਿਰ ਉਹ ਪੇ ਨਹੀਂ ਹੁੰਦਾ ਉਹਦਾ ਇੰਟਰਸਟ ਔਰ ਫਿਰ ਉਹ ਜ਼ਮੀਨ 'ਤੇ ਹੀ ਕਬਜ਼ਾ ਕਰ ਲੈਂਦਾ। ਕੋਲੰਬੀਆ 'ਚ ਉਹਨਾਂ ਦੀ ਪੋਰਟ ਨੂੰ ਲੈ ਕੇ ਵੀ ਜਿਹੜਾ ਇਸ ਕਿਸਮ ਦਾ ਪ੍ਰਚਾਰ ਕੀਤਾ ਗਿਆ ਔਰ ਇੰਡੀਆ ਨੂੰ ਲੱਗਾ ਕਿ ਵੀ ਹੁਣ ਬੇਸ਼ੱਕ ਜੋ ਉੱਥੇ ਹਕੂਮਤ ਬਣੀ ਉਹ ਪਤਾ ਹੀ ਹੈ ਕਿ ਵੀ ਉਹ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਜੈਵਰਧਨੇ ਦੇ ਜ਼ਮਾਨੇ ਤੋਂ ਹੁਣ ਤਾਂ ਦੋਵੇਂ ਭਰਾ ਨੇ, ਇੱਕ ਪ੍ਰਾਈਮ ਮਿਨਿਸਟਰ ਹੈ, ਇੱਕ ਪ੍ਰੈਜ਼ੀਡੈਂਟ ਹੈ ਔਰ ਉਹ ਪੂਰੇ ਫਰਮ ਹੋਲਡ ਹੈ ਉਹਨਾਂ ਦਾ ਉਸ ਸਾਰੇ 'ਚ। ਔਰ ਉਹਨਾਂ ਨੂੰ ਇਹ ਕਿਸੇ ਨੂੰ ਨਹੀਂ ਭੁੱਲਿਆ ਵੀ ਕਿਵੇਂ ਸ਼੍ਰੀਲੰਕਾ 'ਚ ਇਹਨਾਂ ਨੇ ਸਿਵਲ ਵਾਰ ਲਿਟੇ ਨੂੰ ਖੜਾ ਕੀਤਾ, ਕਿਵੇਂ ਪ੍ਰਭਾਕਰਨ ਨੂੰ ਤਿਆਰ ਕੀਤਾ, ਕਿਵੇਂ ਜਿਹੜਾ 50-60 ਹਜ਼ਾਰ ਉੱਥੇ ਲੋਕ ਸਿਵਲ ਵਾਰ 'ਚ ਮਾਰੇ ਗਏ, ਕਿਵੇਂ ਉਹਨਾਂ ਨੇ ਉਸ ਸਾਰੇ ਨੂੰ ਕਾਬੂ ਕੀਤਾ। ਹੁਣ ਇਹ ਮੋਮੋ ਠੱਗਣੀਆਂ ਕਰਕੇ ਕਿ ਜੀ ਅਸੀਂ ਵੈਕਸੀਨ ਤੁਹਾਨੂੰ ਦਿਆਂਗੇ ਨੇਬਰਸ ਨੂੰ, ਨੇਬਰ ਫਸਟ ਔਰ ਫਲਾਣਾ। ਸ਼੍ਰੀਲੰਕਾ ਵਾਲਿਆਂ ਨੇ ਵੀ ਹਾਲਾਂ ਉਹ UN ਦੇ ਨਾਲ ਜਿਹੜਾ ਉਹਨਾਂ ਦਾ ਵੈਕਸੀਨ ਪ੍ਰੋਗਰਾਮ ਹੈ ਉਹਦੇ ਨਾਲ ਉਹ ਪਹਿਲਾਂ ਹੀ ਨੈਗੋਸ਼ੀਏਟ ਕਰ ਚੁੱਕੇ ਨੇ ਪਰ ਉਹਨਾਂ ਨੇ ਵੈਲਕਮ ਵੀ ਕੀਤਾ। ਪਰ ਉਹਨਾਂ ਨੇ ਕਿਹਾ ਜੀ ਜਿਹੜਾ ਅਸਲੀ ਗੱਲ ਹੁਣ ਜੋ ਜੈਸ਼ੰਕਰ ਦਾ ਸੀ ਕਿ ਚਾਈਨੀਜ਼ ਪ੍ਰਭਾਵ ਨੂੰ ਰੋਕਣਾ ਔਰ ਇੰਡੀਆ ਨੂੰ ਉੱਥੇ ਜਿਹੜਾ ਇਨਫਰਾਸਟਰਕਚਰ ਬਣਾਉਣ ਦੇ ਲਈ ਔਰ ਦੂਸਰਾ ਜਿਹੜਾ ਉਹ ਦੋਨੋਂ ਹੀ ਉਹਨਾਂ ਨੇ ਜਿਹੜੇ ਮੁੱਦੇ ਨੇ ਉਸ ਦੇ ਉੱਤੇ ਗੱਲ ਹੀ ਨਹੀਂ ਗੌਲੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਅਲਟੀਮੇਟਲੀ ਜਦੋਂ ਇਹ ਗੱਲ ਨਹੀਂ ਤੁਰੀ ਫਿਰ ਇਹਨਾਂ ਨੇ ਉੱਥੇ ਜਾ ਕੇ ਇਸ਼ੂ ਚੁੱਕ ਲਿਆ ਕਿ ਜੀ ਦੇਖੋ ਜਿਹੜਾ ਤਮਿਲਾਂ ਦੀ ਸੁਰੱਖਿਆ ਦੇ ਲਈ 13th ਅਮੈਂਡਮੈਂਟ ਹੈ ਕਿਉਂਕਿ ਉੱਥੇ ਮੰਗ ਹੁਣ ਤੁਰ ਰਹੀ ਹੈ ਕਿ ਵੀ ਇਹ ਤਮਿਲਾਂ ਦਾ ਕਾਰਡ ਇਹਨਾਂ ਇੰਡੀਅਨਸ ਨੇ ਖੇਲਿਆ ਔਰ ਇਹਨਾਂ ਨੂੰ ਬੰਦ ਕਰੋ ਸਾਰਿਆਂ ਨੂੰ ਔਰ ਇੱਥੇ ਜਿਹੜਾ ਜਿਹੜੀਆਂ ਉਹਨਾਂ ਦੀਆਂ ਕੌਂਸਲ ਇਲੈਕਸ਼ਨਸ ਇਹ ਕਿ ਵੀ ਇਹ ਮੁਕਾਓ 1 ਲੰਕਾ ਔਰ 1 ਸਿਟੀਜ਼ਨ ਵਾਲਾ ਪਾਰਟ। ਹੁਣ ਇਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਫਿਊਚਰ ਦਾ ਵੀ ਸਾਡਾ ਲਿਵਰੇਜ ਖਤਮ ਹੋ ਰਿਹਾ ਔਰ ਇਹ ਖਬਰ ਇਹਨਾਂ ਦੀ ਆਪਣੀ ਹੈ ਕਿ ਭਾਈ ਉਹਨਾਂ ਨੇ ਉੱਥੇ ਜਾ ਕੇ ਕਹਿ ਰਿਹਾ ਜੀ ਦੇਖੋ 13th ਅਮੈਂਡਮੈਂਟ ਤੁਸੀਂ ਤਮਿਲਾਂ ਦੀ ਕਰ ਦਿਓ ਲਾਗੂ ਕਿਉਂਕਿ ਦੈਟ ਅਪਲਾਈਜ਼ ਇਕੁਅਲੀ ਟੂ ਕਮਿਟਮੈਂਟਸ। ਹੁਣ ਕਿਉਂਕਿ 13th ਅਮੈਂਡਮੈਂਟ ਇਸ ਲਈ ਕਿਉਂਕਿ ਇੰਡੋ ਸ਼੍ਰੀਲੰਕਾ ਜਿਹੜਾ ਸੋ ਕਾਲਡ ਪੀਸ ਐਗਰੀਮੈਂਟ ਸੀ 1987 ਜਿਹੜਾ ਰਾਜੀਵ ਗਾਂਧੀ ਨੇ ਕੀਤਾ, ਇਵੈਂਚੁਅਲੀ ਮਾਰਿਆ ਗਿਆ ਉਸ ਤਮਿਲ ਕੁੜੀ ਦੇ ਹੱਥੋਂ ਹੀ ਜੋ ਇਹਨਾਂ ਦੀ ਫੌਜ ਨੇ ਪੀਸ ਕੀਪਿੰਗ ਦੇ ਨਾਂ ਥੱਲੇ ਕਰਤੂਤ ਕੀਤੀ। ਹੁਣ ਉਹਨਾਂ ਨੂੰ ਇਹ ਹੈ ਕਿ ਵੀ ਇਹਨੂੰ ਅਸੀਂ ਉਡਾਈਏ ਕਿਉਂਕਿ ਇੰਡੀਆ ਨੇ ਹੀ ਦਿੱਤਾ। ਉਹਨਾਂ ਨੂੰ ਇਹ ਕਹਿ ਰਹੇ ਨੇ ਜੀ ਤੁਸੀਂ ਰਿਟੇਨ ਕਰੋ ਔਰ ਇਸ ਸਾਰੇ 'ਚੋਂ ਜਿਹੜੀਆਂ 2 ਚੀਜ਼ਾਂ ਉੱਭਰ ਕੇ ਆਉਂਦੀਆਂ ਨੇ ਔਰ ਉਹਦੇ 'ਚ ਇਹਨਾਂ ਦਾ ਮੀਡੀਆ ਜੈਸ਼ੰਕਰ ਫॉर अर्ਲੀ डिसीजन ऑन प्रोजेक्ट्स इन श्रीलंका both sides skip reference to Indo-Pacific but will step up maritime का। ਈਵਨ ਉਹਨਾਂ ਦੀ ਜੁਆਇੰਟ ਸਟੇਟਮੈਂਟ 'ਚ ਹੁਣ ਇਹ ਇੰਡੋ ਪੈਸੀਫਿਕ ਸ਼੍ਰੀਲੰਕਾ ਨੇ ਕਿਹਾ ਨਹੀਂ ਇਹ ਲਫ਼ਜ਼ ਨਹੀਂ ਵਿੱਚ ਵਰਤਣਾ ਕਿਉਂਕਿ ਇਹ ਜ਼ਾਹਰ ਹੈ ਚਾਈਨਾ ਨੂੰ ਘੇਰਨ ਦਾ। ਸੋ ਇਹ ਵੀ ਉਹਨਾਂ ਨੇ ਮੈਸੇਜ ਦਿੱਤਾ ਔਰ ਉਹਨਾਂ ਦਾ ਜਿਹੜਾ ਸ਼੍ਰੀਲੰਕਾ ਦਾ ਫੋਰਨ ਮਿਨਿਸਟਰ ਹੈ ਦਿਨੇਸ਼ ਗੁਨਾਵਰਧਨੇ ਉਹਨੇ ਜਿਹੜਾ ਇਹਦੇ ਨਾਲ ਮੁਲਾਕਾਤ ਕੀਤੀ ਔਰ ਜਿਵੇਂ ਹੌਟ ਏਅਰ ਹੁੰਦੀ ਹੈ ਕਿ ਬਈ ਅਸੀਂ ਕਲੋਜ਼ ਟ੍ਰੇਡ ਐਂਡ ਇਨਵੈਸਟਮੈਂਟ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਹੈ ਬਟ ਗੁਨਾਵਰਧਨੇ ਆਫਰਡ ਨੋ ਸਪੈਸੀਫਿਕ ਕਮਿਟਮੈਂਟਸ ਇਨ ਪਬਲਿਕ। ਕੋਈ ਉਹਨਾਂ ਨੇ ਐਗਰੀਮੈਂਟ ਜਿਹੜਾ ਨਹੀਂ ਕੀਤਾ, ਨਾ ਹੀ ਉਹਨਾਂ ਨੇ ਇੰਡੋ ਪੈਸੀਫਿਕ ਮੈਂਸ਼ਨ ਕੀਤਾ, ਨਾ ਹੀ ਜਿਹੜਾ ਉਹਨਾਂ ਦਾ ਇਨਫਰਾਸਟਰਕਚਰ ਪ੍ਰੋਜੈਕਟ। ਔਰ ਇਨਫਰਾਸਟਰਕਚਰ ਪ੍ਰੋਜੈਕਟ ਜਿਹੜਾ ਉਸ ਦੇ ਵਿੱਚ ਇਹਨਾਂ ਦਾ ਇਹ ਪਾਰਟ ਹੈ ਕਿ ਜੀ ਅਸੀਂ ਉੱਥੇ ਇਹ ਬਿਲਟ ਕਰ ਦਈਏ ਉਹ ਬਿਲਟ ਕਰ ਦਈਏ। ਉਹਨਾਂ ਨੇ ਕਿਹਾ ਬਿਲਕੁਲ ਇਹਦੇ 'ਤੇ ਉਹ ਬਿਲਕੁਲ ਚੁੱਪ ਰਹੇ। ਐਜ਼ ਕਲੋਜ਼ ਨੇਬਰਸ ਐਂਡ ਲਿਟਰਲ ਸਟੇਟਸ ਵੀ ਡਿਸਕਸਡ ਡਿਫੈਂਸ ਐਂਡ ਸਿਕਿਉਰਿਟੀ ਮੈਟਰਸ। ਪਰ ਇਸ ਤੋਂ ਬਿਯੋਂਡ ਇਹਨਾਂ ਨੇ ਇਹ ਕਿਹਾ ਕਿ ਬਈ ਕੋਈ ਵੀ ਜਿਹੜਾ ਕੋਈ ਸਾਡੇ 'ਤੇ ਡੈਟ ਬਰਟਨ ਨਹੀਂ ਹੈ ਚਾਈਨਾ ਦੇ ਇਨਫਰਾਸਟਰਕਚਰ ਦਾ। ਸ਼੍ਰੀਲੰਕਾ ਵਾਲਿਆਂ ਨੇ ਕੈਟਾਗੋਰੀਲੀ ਕਿਹਾ
क्योंकि ये ਉਹਦਾ प्रचार करते हैं। सो इस तो असी ये कह सकते हैं डेफिनेटली कि भाई ये लौट के बुद्धू घर को आए। उन्होंने आपे ही कहा जी वैक्सीन डिप्लोमेसी, उन्होंने वैक्सीन का ये कहा जी असी देंगे, तो उन्होंने कहा जी ठीक है असी वैसे ਜਿਹੜਾ UN ਦੇ ਨਾਲ ਵੀ ਜਿਹੜਾ ਐਗਰੀਮੈਂਟ ਕਰ ਲਿਆ। ਸੋ ਕੁੱਲ ਮਿਲਾ ਕੇ ਜਿਹੜੀ ਇਹਨਾਂ ਦਾ ਸ਼੍ਰੀਲੰਕਾ ਵਿਜ਼ਿਟ ਸੀ ਇਹ ਟੋਟਲ ਇੱਕ ਫਲॉप ਸ਼ੋ ਸੀ। ਔਰ ਜਿਵੇਂ ਕਲੋਜ਼ਿੰਗ ਦੇ ਵਿੱਚ ਅਸੀਂ ਭਗਤ ਕਬੀਰ ਜੀ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ, 2 ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣੇ ਨੇ। ਪਹਿਲਾ ਊਚ ਭਵਨ ਕਨਕ ਕਾਮਨੀ ਸਿਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਹੁਣ ਇਹਦੇ ਵਿੱਚ 2 ਲਫ਼ਜ਼ ਜਿਹੜੇ ਪੁਰਾਣੇ ਪੀਰੀਅਡ 'ਚ ਹੁਣ ਤਾਂ ਲੋਕਾਂ ਦੇ ਬੈਂਕ ਅਕਾਊਂਟ ਮੁਲਕ 'ਚੋਂ ਬਾਹਰ ਨਿਕਲ ਕੇ ਸਵਿਸ ਬੈਂਕਾਂ 'ਚ ਪਹੁੰਚ ਗਏ ਔਰ ਉੱਥੇ ਕੋਡ ਹੁੰਦਾ, ਕਈ ਵਾਰੀ ਉਹ ਕੋਡ ਵਾਲਾ ਹੀ ਮਰ ਜਾਂਦਾ ਤੇ ਪੈਸੇ ਉਹਨਾਂ ਦੇ ਕੋਲ ਹੀ ਰਹਿ ਜਾਂਦੇ ਨੇ ਜੇ ਉਹ ਕਿਸੇ ਨੂੰ ਨਾ ਦੱਸ ਸਕੇ। ਪਰ ਪੁਰਾਣੇ ਪੀਰੀਅਡ 'ਚ ਅੱਜ ਤੋਂ ਸਦੀਆਂ ਪਹਿਲਾਂ ਜਿਹਦੇ ਕੋਲ ਲੱਖ ਰੁਪਈਆ ਸੀ ਉਹ ਵੀ ਉਹਦੇ ਘਰ ਦੇ ਉੱਤੇ ਇੱਕ ਧਵਜਾ ਜਿਹਨੂੰ ਝੰਡਾ ਕਹਿੰਦੇ ਨੇ ਉਹ ਝੰਡਾ ਝੂਲਦਾ ਸੀ ਕਿ ਲੱਖਪਤੀ ਹੈ। ਤੇ ਜੇ 2 ਲੱਖ ਹੋ ਗਏ ਫਿਰ ਉਹ ਇੱਕ ਹੋਰ ਝੰਡਾ ਲੱਗ ਜਾਂਦਾ ਸੀ। ਉਹਦੀਆਂ ਧੁਜਾਂ ਤੋਂ ਧਵਜਾ ਜਿਹਨੂੰ ਕਹਿੰਦੇ ਨੇ ਧਵਜ ਲਫ਼ਜ਼ ਹੈ ਝੰਡੇ ਲਈ, ਇਹ ਹੁੰਦਾ ਸੀ ਜੀ ਕਿੰਨਾ ਅਮੀਰ ਹੈ ਔਰ ਜ਼ਾਹਰ ਹੈ ਦੌਲਤ ਕਿਵੇਂ ਇਕੱਠੀ ਹੁੰਦੀ ਹੈ। ਸੋ ਇਹ ਲਫ਼ਜ਼ ਜਿਹੜਾ ਧਜਾ ਫਹਿਰਾਏ ਦਾ ਮਤਲਬ ਹੈ ਕਿ ਝੰਡਾ ਝੂਲਣਾ ਉਹ ਜਿਹਦਾ ਹੁੰਦਾ ਸੀ ਵੀ ਇਹ। ਤੇ ਇਸੇ ਤਰ੍ਹਾਂ ਦੂਸਰਾ ਜਿਹੜਾ ਰੱਬ ਦੇ ਬੰਦੇ ਫਕੀਰ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਭਾਵੇਂ ਡੇਰਿਆਂ 'ਚ ਸੀ ਜਾਂ ਤੱਕੀਆਂ ਦੇ ਉੱਤੇ ਸੀ ਜਾਂ ਠਾਕਰ ਦੁਆਰਿਆਂ 'ਚ ਸੀ ਜਾਂ ਧਰਮਸ਼ਾਲਾਵਾਂ 'ਚ ਸੀ, ਉਹ ਆਪਣੇ ਖਾਣ ਲਈ ਵੀ ਔਰ ਜਿਹੜੇ ਉਹਨਾਂ ਦੀਆਂ ਠਾਕਰ ਦੁਆਰਿਆਂ ਜਾਂ ਥਾਵਾਂ 'ਤੇ ਆ ਕੇ ਮੁਸਾਫਰ ਰੁਕਦੇ ਸੀ ਉਹ ਘਰ ਘਰ ਮੰਗ ਕੇ ਇੱਕੋ ਹੀ ਡੋਲੂ ਹੁੰਦਾ ਸੀ ਉਹਦੇ 'ਚ ਹੀ ਪਵਾ ਲੈਂਦੇ ਸੀ। ਉਹਨੂੰ ਮਧੂਕਰੀ ਕਹਿੰਦੇ ਸੀ ਕਿ ਭਾਈ ਇਹ ਉਹਦੇ ਸਾਰੀਆਂ ਦਾਲ ਸਬਜ਼ੀ ਜੋ ਵੀ ਹੈ। ਔਰ ਇਹ ਆਮ ਹੁਣ ਵੀ, ਹੁਣ ਤਾਂ ਖੈਰ ਖਤਮ ਹੋ ਗਿਆ ਪਾਰਟ, ਇਹ ਬਹੁਤ ਸਾਰੇ ਆਪਣੇ ਹਰ ਥਾਂ ਤੇ ਪ੍ਰਬੰਧ ਹੈ ਗੁਰਦੁਆਰਿਆਂ ਜਾਂ ਦੂਸਰਿਆਂ 'ਚ। ਅਦਰਵਾਈਜ਼ ਇਹ ਹੁੰਦਾ ਸੀ ਕਿ ਸਾਡੀਆਂ ਬੀਬੀਆਂ ਵੀ ਜਿਹੜਾ ਆਟਾ ਗੁੰਨਣ ਤੋਂ ਪਹਿਲੇ ਜਿਹੜਾ ਉਹ ਆਟਾ ਗੁੰਨ ਕੇ ਪਹਿਲੇ ਪ੍ਰਸ਼ਾਦੇ 2 ਜਿਹੜੇ ਨੇ ਉਹ ਰੱਖ ਲੈਂਦੀਆਂ ਸੀ ਕਿ ਜੀ ਭਾਈ ਜੀ ਨੇ ਆਉਣਾ ਔਰ ਉਹ ਚੰਗੀ ਤਰ੍ਹਾਂ ਘਿਓ ਨਾਲ ਚੋਪੜ ਕੇ ਔਰ ਫਿਰ ਬਾਕੀ ਜਿਹੜੇ ਨੇ ਉਹ ਪਕਾਉਂਦੀਆਂ ਸੀ ਕਿ ਭਾਈ ਇਹ ਇੱਕ ਭਾਵਨਾ ਸੀ ਕਿ ਭਾਈ ਕਿਸੇ ਦੇ ਮੂੰਹ ਲੱਗੇਗਾ ਅੰਨ ਜਿਹੜਾ ਸਾਡੇ ਬਰਕਤ ਆਏਗੀ। ਸੋ ਕਬੀਰ ਸਾਹਿਬ ਕਹਿੰਦੇ ਨੇ ਵੀ ਭਾਵੇਂ ਵੱਡੇ ਘਰ ਬਣਾ ਕੇ ਊਚ ਭਵਨ ਕਨਕ ਕਾਮਨੀ, ਕਨਕ ਕਹਿੰਦੇ ਨੇ ਸੋਨੇ ਨੂੰ, ਕਾਮਨੀ ਕਹਿੰਦੇ ਨੇ ਸੁੰਦਰ ਔਰਤ, ਕਿ ਵੀ ਤੂੰ ਬੜੇ ਅਯਾਸ਼ੀ 'ਚ ਹੋਏ, ਤੇਰੇ ਕੋਲ ਬੇਤਹਾ ਸੋਨਾ ਵੀ ਹੋਏ, ਤੇਰਾ ਘਰ ਵੀ ਵਸਦਾ ਹੋਏ ਔਰ ਤੇਰਾ ਸਿਖਰ ਧਜਾ ਫਹਿਰਾਏ, ਤੇਰੇ ਘਰ ਦੇ ਉੱਤੇ ਝੰਡੇ ਵੀ ਝੂਲਦੇ ਹੋਣ ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਇਹਦੇ ਨਾਲੋਂ ਉਹ ਇੱਕ ਮਧੂਕਰੀ ਜਿਹੜਾ ਇੱਕ ਫਕੀਰ ਮੰਗ ਕੇ ਲਿਆਇਆ ਉਹ ਖਾਧਾ ਚੰਗਾ ਜੇ ਉਸ ਥਾਂ ਦੇ ਉੱਤੇ ਬੈਠ ਕੇ ਰੱਬ ਦੇ ਗੁਣ ਗਾਏ ਜਾਣ। ਜੇ ਤੂੰ ਇਹ ਆਸ਼ੀ 'ਚ ਹੈ ਤੇ ਫਿਰ ਉਹਦੇ ਨਾਲੋਂ ਮੰਗ ਖਾਣੇ ਜਿਹੜਾ ਫਕੀਰ ਹੈ ਉਸ ਦਾ ਜੀਵਨ ਬਿਹਤਰ ਹੈ। ਤੇ ਦੂਸਰਾ ਵੀ ਇਸੇ ਥਾਟ ਨੂੰ ਰੀਇਨਫੋਰਸ ਕਰਦਾ, ਕਬੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਜਹ ਠਾਏ ਰਾਮ ਸਨੇਹੀ ਬਾਹਰਾ ਜੰਪੁਰ ਮੇਰੇ ਭਾਏ। ਹੁਣ ਪਟਨ ਪੁਰਾਣੇ ਪੰਜਾਬੀ ਦੇ ਵਿੱਚ ਬਾਜ਼ਾਰ ਨੂੰ ਕਹਿੰਦੇ ਸੀ, ਸ਼ਹਿਰ ਵਸਦਾ ਬਾਜ਼ਾਰ ਹੈ ਜਿੱਥੇ ਸ਼ਹਿਰ ਦਾ ਬਾਜ਼ਾਰ ਹੈ। ਕਬੀਰ ਪਾਟਨ ਤੇ ਉਜਰ ਭਲਾ, ਕਬੀਰ ਸਾਹਿਬ ਕਹਿੰਦੇ ਨੇ ਕਿ ਵਸਦੇ ਰਸਤੇ ਬਾਜ਼ਾਰ ਵਾਲੇ ਸ਼ਹਿਰ ਨਾਲੋਂ ਉਜਾੜ ਚੰਗੀ ਹੈ। ਕਿਉਂ? ਰਾਮ ਭਗਤ ਜੇ ਠਾਏ, ਜੇ ਉਸ ਵਸਦੇ ਰਸਤੇ ਸ਼ਹਿਰ ਦੇ ਵਿੱਚ ਰੱਬ ਦੀ ਯਾਦ ਨਹੀਂ ਹੈ ਤੇ ਜਿੱਥੇ ਉਜਾੜ 'ਚ ਕੋਈ ਬੈਠਾ, ਉਜਾੜ 'ਚ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਜ ਨ ਧੌਲ ਹਰ ਜਿਤ ਹਰ ਬਿਸਰਾਏ, ਕਿ ਉਹ ਮਹਿਲ ਕਿਸੇ ਕੰਮ ਦਾ ਨਹੀਂ ਜਿੱਥੇ ਰੱਬ ਭੁੱਲ ਜਾਏ, ਤੇ ਉਹ ਛਪਰੀ ਚੰਗੀ ਹੈ ਜਿੱਥੇ ਰੱਬ ਦੇ ਬੈਠ ਕੇ ਗੁਣ ਗਾਏ ਜਾਣ। ਸੋ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਜੈ ਠਾਏ, ਜਿਸ ਥਾਂ ਦੇ ਉੱਤੇ ਰੱਬ ਦੀ ਬੰਦਗੀ ਹੈ ਉਹ ਉਜਾੜ ਚੰਗੀ ਹੈ। ਰਾਮ ਸਨੇਹੀ ਬਾਹਰਾ ਜੰਪੁਰ ਮੇਰੇ ਭਾਏ, ਕਿ ਜਿਹੜਾ ਰੱਬ ਦੀ ਯਾਦ ਤੋਂ ਦੂਰ ਹੈ ਉਹ ਮੇਰੇ ਲਈ, ਮੇਰੇ ਭਾਏ ਉਹ ਮੌਤ ਦੀ ਥਾਂ ਹੈ। ਮਤਲਬ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਹੈ। ਜਿੱਥੇ ਰੱਬ ਦੀ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਜਿਹੜੀ ਥਾਂ ਸੁੰਝੀ ਹੋਵੇ, ਮੇਰੇ ਲਈ ਤਾਂ ਨਰਕ ਜਾਪਦਾ, ਜੰਪੁਰੀ, ਜਿੱਥੇ ਰੱਬ ਨਹੀਂ ਹੈ। ਔਰ ਇਹੀ ਗੱਲ, ਇਹੀ ਕਬੀਰ ਸਾਹਿਬ ਦਾ ਕਿਤੇ ਹੋਰ ਹੈ, ਬਹੁਤ ਵਾਰੀ ਭੂਤਾਂ ਦੇ ਕਾਂਟੈਕਟ 'ਚ ਕਈ ਵਿਚਾਰਾਂ ਹੁੰਦੀਆਂ ਨੇ ਤੇ ਕਬੀਰ ਸਾਹਿਬ ਦਾ ਇਸ ਦੇ ਉੱਤੇ ਫਰਮਾਨ ਹੈ ਕਿ ਜਿਸ ਘਰ ਦੇ ਵਿੱਚ ਰੱਬ ਦੀ ਯਾਦ ਨਹੀਂ ਹੈ,
ਭੂਤ ਵਸਿਆ ਤਨ ਮਾਹੇ, ਕਿ ਬਿਲਕੁਲ ਵੀ ਜਿੱਥੇ ਰੱਬ ਨਹੀਂ ਹੈ ਉਹ ਸੇ ਘਟ ਮਰ ਘਟ ਸਾਰਖੇ ਭੂਤ ਵਸਿਆ ਤਨ ਮਾਹੇ, ਕਿ ਜਿੱਥੇ ਰੱਬ ਦੀ ਯਾਦ ਨਹੀਂ ਹੈ ਸਮਝੋ ਉਹ ਘਰ ਸ਼ਮਸ਼ਾਨ ਘਾਟ ਹੈ, ਕਬਰਸਤਾਨ ਹੈ, ਔਰ ਉੱਥੇ ਭੂਤ ਵਸਦੇ ਨੇ। ਇੱਥੇ ਵੀ ਉਹਨਾਂ ਨੇ ਕਿਹਾ ਵੀ ਜਿੱਥੇ ਰੱਬ ਦੀ ਯਾਦ ਨਹੀਂ ਹੈ ਉਹ ਮਾਨੋ ਨਰਕ ਹੈ, ਉਹ ਜੰਮਪੁਰੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਚਨਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।